अस्सलाम वालेकुम ਕੀ ਹਾਲ ਹੈ ਪਿਆਰਿਓ। ਮੈਂ ਆਬਜ਼ਿਆਦ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ। ਤੇ ਮਿੱਤਰ ਪਿਆਰਿਓ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਕੱਲ ਜੰਗ ਦਾ ਮਾਹੌਲ ਬਣਿਆ ਹੈ। ਮਾਹੌਲ ਜਿਹੜਾ ਹੈ ਉਹ ਜੰਗ ਦਾ ਚੰਗਾ ਨਹੀਂ ਹੁੰਦਾ, ਬਹੁਤ ਮਾੜਾ ਹੁੰਦਾ ਹੈ। ਇਹਦਾ ਨਾਂ ਸੌਖਾ ਹੈ ਤੇ ਪਰ ਇਹਦੇ ਜਿਹੜੇ ਰਿਜ਼ਲਟ ਹੁੰਦੇ ਨੇ ਨਾ, ਇਹਦੇ ਇਫੈਕਟਸ ਜਿਹੜੇ ਨੇ ਉਹ ਬਹੁਤ ਬੁਰੇ ਹੁੰਦੇ ਨੇ। ਖਾਸ ਤੌਰ ਤੇ ਜੰਗ ਤੋਂ ਬਾਅਦ ਵਾਲਾ ਜਿਹੜਾ ਟੈਨਿਓਰ ਹੁੰਦਾ ਨਾ, ਉਹ ਬੜਾ ਔਖਾ ਹੁੰਦਾ ਹੈ। ਉਹ ਦੋਨਾਂ ਮੁਲਕਾਂ ਵਾਸਤੇ ਬੜਾ ਅਜ਼ੀਅਤ ਵਾਲਾ ਵੀ ਹੁੰਦਾ ਹੈ, ਕਿਉਂਕਿ ਬਹੁਤ ਸਾਰੇ ਖਾਨਦਾਨਾਂ ਦੇ ਲੋਕ ਜਿਹੜੇ ਨੇ ਇਸ ਦੁਨੀਆ ਤੋਂ ਟੁਰ ਜਾਂਦੇ ਨੇ। ਕੋਈ ਔਰਤਾਂ ਬੇਵਾ ਹੋ ਜਾਂਦੀਆਂ ਨੇ, ਕਿ ਮਾਵਾਂ ਦੇ ਬਾਲ ਜਿਹੜੇ ਨੇ ਉਹ ਰੱਬ ਨੂੰ ਪਿਆਰੇ ਹੋ ਜਾਂਦੇ, ਭਾਵੇਂ ਉੱਧਰ ਕੋਈ ਮਰੇ ਤੇ ਭਾਵੇਂ ਇੱਧਰ ਮਰੇ, ਹੈ ਤੇ ਇਨਸਾਨ ਹੀ ਨੇ ਨਾ। ਤੇ ਇਨਸਾਨ ਦਾ ਜਿਹੜਾ ਉਹ ਚਲੇ ਜਾਣਾ, ਉਹ ਇੱਕ ਇਨਸਾਨ ਦੀ ਕਿੰਨੀ ਅਹਿਮੀਅਤ ਹੋ ਸਕਦੀ ਹੈ ਇੱਕ ਖਾਨਦਾਨ ਦੇ ਲਈ, ਉਹ ਖਾਨਦਾਨ ਬਿਹਤਰ ਜਾਣਦਾ ਹੁੰਦਾ ਹੈ। ਤੇ ਪਰ ਕਿਉਂਕਿ ਬੀਇੰਗ ਅ ਮੁਸਲਿਮ ਸਾਨੂੰ ਹੌਸਲਾ ਵੀ ਹੈ ਇਸ ਚੀਜ਼ ਦਾ ਕਿ ਨਾ ਤੇ ਸਾਡੇ ਡਰ ਤੇ ਹੈ ਹੀ ਨਹੀਂ, ਸਾਡੇ ਕੋਲ ਵੀ ਕੋਈ ਨਹੀਂ ਡਰਨਾ। ਕਿਉਂਕਿ ਅਸੀਂ ਜਿਹੜਾ ਮੁਸਲਮਾਨ ਹੁੰਦਾ ਨਾ, ਉਹ ਸ਼ਹਾਦਤ ਦਾ ਮੌਕਾ ਲੱਭ ਰਿਹਾ ਹੁੰਦਾ ਕਿ ਉਹਨੂੰ ਕਿਦੋਂ ਮੌਕਾ ਲੱਭੇ। ਤੇ ਜਦੋਂ ਪਾਕਿਸਤਾਨ ਦੀ ਗੱਲ ਆਏਗੀ, ਪਾਕਿਸਤਾਨ ਦੀ ਸਾਲਮੀਅਤ ਦੀ ਗੱਲ ਆਏਗੀ, ਪਾਕਿਸਤਾਨ ਦੀ ਬਕਾ ਦੀ ਗੱਲ ਆਏਗੀ, ਤੇ ਕੋਈ ਵੀ ਜਿਹੜਾ ਪਰਸਨ ਹੈ ਉਹ ਦਰੇਗ ਨਹੀਂ ਕਰੇਗਾ, ਉਹ ਬੇਦਰੇਗ ਜਿਹੜਾ ਹੈ ਉਹ ਆਪਣੀ ਜਾਨ ਦੇਗਾ। ਦੂਸਰੀ ਗੱਲ ਹੈ ਕਿ ਕੁਝ ਲੋਕ ਆ ਕਹਿ ਰਹੇ ਨੇ ਇੰਡੀਆ ਵਾਲੇ ਕਿ ਉਹਨਾਂ ਦੇ ਜਿਹੜੇ ਅਸਲ 'ਚ ਕੰਮ ਚੁੱਕਿਆ ਜ਼ਿਆਦਾ ਮੀਡੀਆ ਨੇ। ਇੰਡੀਆ ਦਾ ਮੀਡੀਆ ਉਹ ਸਭ ਲੋਕ ਜਾਣਦੇ ਨੇ ਕਿ ਉਹ ਜਿਵੇਂ ਨਹੀਂ ਹੁੰਦਾ, ਇੱਕ ਨੋਟੰਕੀ ਜਿਹਾ ਹੁੰਦਾ ਹੈ ਤੇ ਜੋਕਰ ਜਿਹਾ ਹੁੰਦਾ ਹੈ। ਉਵੇਂ ਹਮੇਸ਼ਾ ਉਹਨਾਂ ਨੇ ਖਬਰ ਜਿਹੜੀ ਆਮ ਜੀ ਖਬਰ ਆ ਉਹਨੂੰ ਵੀ ਉਹਨਾਂ ਨੂੰ ਭੱਜ ਨੱਸ ਕੇ ਸੁਣਾਉਣਾ ਤੇ ਉਹ ਬੜਾ ਪਖੰਡੀ ਜਿਹਾ ਬਾਬਾ ਨਹੀਂ ਹੁੰਦਾ ਜਿਵੇਂ, ਉੱਦਾਂ ਉਹਦੇ ਸੂਰਤ ਹਾਲ ਹੈ। ਉਹ ਸਭ ਲੋਕ ਜਾਣਦੇ ਨੇ, ਮੈਨੂੰ ਕੋਈ ਉਹਦੀ ਤਫਸੀਲ ਜਾਣ ਦੀ ਲੋੜ ਵੀ ਨਹੀਂ ਹੈ। ਤੇ ਉਹ ਐਦਾਂ ਹੀ ਛੋਟੀ ਜਿਹੀ ਖਬਰ ਨੂੰ ਬੜਾ ਵਧਾ ਚੜਾ ਕੇ ਦੱਸਦੇ ਨੇ। ਉਹ ਕਹਿੰਦੇ ਨੇ ਕਿ ਇਹਨਾਂ ਦੀ ਥੋੜ੍ਹੀ ਜਿਹੀ ਫੌਜ ਹੈ ਤੇ ਕੀ, ਉਹ ਅੱਲਾ ਦੇ ਬੰਦੇ, ਤੁਹਾਡੀ ਤੇ ਉਹ ਫੌਜ ਹੈ ਨਾ ਜਿਹੜੇ ਆਰਮੀ ਦੇ ਵਿੱਚ ਭਰਤੀ ਨੇ। ਤੇ ਇੱਥੇ ਜਿਹੜਾ ਸਾਡਾ 25-26 ਕਰੋੜ ਜਿਹੜਾ ਬੰਦਾ ਹੈ, ਉਹ ਸਾਰੇ ਦੇ ਸਾਰੇ ਭਾਈ ਉਹ ਆਰਮੀ ਹੈ। ਹਰ ਬੰਦਾ ਸਿਰ ਤੇ ਕਫਨ ਬੰਨੀ ਫਿਰਦਾ ਔਰ ਕਿਸੇ ਨੂੰ ਕੋਈ ਡਰ ਨਹੀਂ, ਕੋਈ ਖੌਫ ਨਹੀਂ, ਨਾ ਕੋਈ ਮੌਤ ਦਾ ਨਾ ਕੋਈ ਜੰਗ ਦਾ। ਸਾਰੇ ਇੱਥੇ ਸਕੂਨ ਨਾਲ ਫਿਰਦੇ ਔਰ ਪਲੈਨਿੰਗ ਕਰਦੇ ਪਏ ਨੇ ਕਿ ਜੇ ਸਾਨੂੰ ਸੱਦ ਮਾਰੀ ਗਈ ਆਰਮੀ ਵੱਲੋਂ ਤੇ ਅਸੀਂ ਫਿਰ ਕੀ ਕਰਨਾ ਸਾਰੇ ਮਾਮਲਾ। ਅੱਛਾ, ਇੱਥੇ ਖੁਸ਼ਖਬਰੀ ਵੀ ਹੈ। ਖੁਸ਼ਖਬਰੀ ਪਤਾ ਕੀ ਹੈ, ਅਸੀਂ ਬੜੀ ਦੇਰ ਤੋਂ ਨਾ, ਸਾਡੇ ਕੋਲ ਇੰਡੀਅਨ ਪੰਜਾਬ ਤੋਂ, ਚੜ੍ਹਦੇ ਪੰਜਾਬ 'ਚੋਂ ਬਹੁਤ ਸਾਰੇ ਮਿੱਤਰ ਪਿਆਰੇ ਇੱਥੇ ਪੰਜਾਬ ਆਉਂਦੇ ਨੇ, ਗੁਰਦੁਆਰੇ ਰਹਿਣ ਜਾਂਦੇ ਨੇ, ਲਾਹੌਰ ਘੁੰਮਣ ਵਾਸਤੇ ਆਉਂਦੇ ਨੇ ਸਾਰੇ ਸ਼ਹਿਰਾਂ ਨੂੰ। ਤੇ ਉਹ ਕਹਿੰਦੇ ਸੀ ਯਾਰ ਕਿ ਕਿਤੇ ਉਹ ਵੇਲਾ ਵਾਪਸ ਆ ਜਾਏ ਨਾ 47 ਤੋਂ ਪਹਿਲੇ ਵਾਲਾ, ਤੇ ਅਸੀਂ ਫੇਰ ਆਜ਼ਾਦ ਘੁੰਮੀਏ, ਲਾਹੌਰ ਆਈਏ। ਦਿਲ ਕਰੇ, ਤੁਹਾਡਾ ਦਿਲ ਕਰੇ ਤੁਸੀਂ ਅੰਮ੍ਰਿਤਸਰ ਆਓ ਤੇ ਚੰਡੀਗੜ੍ਹ ਆਓ, ਹੈ ਨਾ। ਤੇ ਉਹ ਜਨਾਬ ਮੈਨੂੰ ਲੱਗਦਾ ਕਿ ਜਿਹੜਾ ਉਹ ਖਾਬ ਜਿਹੜਾ ਹੈ, ਉਹ ਵਿਸ਼ ਜਿਹੜੀ ਹੈ ਨਾ, ਦੋਨਾਂ ਪਾਸੇ ਦੇ ਪੰਜਾਬੀਆਂ ਦੀ ਪੂਰੀ ਹੋਣ ਵਾਲੀ ਹੈ। ਤੇ ਜਿਹੜਾ ਚੜ੍ਹਦਾ ਪੰਜਾਬ ਹੈ ਉਹ ਲਹਿੰਦੇ ਦੇ ਨਾਲ ਮਿਲਣ ਵਾਲਾ ਹੈ ਤੇ ਪਾਕਿਸਤਾਨ ਦਾ ਹਿੱਸਾ ਬਣਨ ਵਾਲਾ ਹੈ। ਆ ਮੈਨੂੰ ਨਾ ਮੇਰੀ ਛਟੀ ਹਿੱਸ ਕਹਿ ਰਹੀ ਹੈ ਔਰ ਬੜੀ ਜਲਦੀ ਹੋ ਜਾਣਾ। ਤੇ ਪੰਜਾਬੀਓ ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਵੇ ਕਿ ਅਸੀਂ ਬੜੀ ਜਲਦੀ ਜਿਹੜਾ ਨਾ ਇਨਸ਼ਾਅੱਲਾ ਇੱਕ ਹੋਣ ਵਾਲੇ ਹਾਂ। ਤੇ ਫਿਰ ਦੇਖਿਆ ਜੇ ਅਸੀਂ ਇਹਨਾਂ ਦਾ ਹਾਲ ਕੀ ਕਰਦੇ ਆ ਇੰਡੀਆ ਦਾ। ਕੋਈ ਵੀ ਜਿਹੜਾ ਬੰਦਾ ਹੈ ਜਿਹੜਾ ਚਲਾਕੀ ਕਰਦਾ ਹੈ, ਜਿਹੜਾ ਆਪਣੇ ਆਪ ਨੂੰ ਬੜਾ ਸ਼ਾਤਰ ਸਮਝਦਾ, ਬੜਾ ਤੇਜ਼ ਸਮਝਦਾ ਨਾ, ਉਹਦੇ ਨਾਲ ਅਸੀਂ ਨਿਬੜ ਲਾਂਗੇ। ਪੰਜਾਬੀਆਂ ਨੂੰ ਅਜੇ ਜਾਣਦੇ ਨਹੀਂ ਤੁਸੀਂ। ਪੰਜਾਬੀ ਜਿਹੜਾ ਭੂਤਰਿਆ ਨਾ ਉਹ ਬਹੁਤ ਭੈੜਾ ਹੈ। ਤੇ ਜਦੋਂ ਚੜ੍ਹਦੇ ਤੇ ਲਹਿੰਦੇ ਵਾਲੇ ਦੋਨੇ ਪੰਜਾਬੀ ਰਲ ਗਏ ਨਾ, ਯਕੀਨ ਕਰੋ ਕਿ ਬਹੁਤ ਮਾੜਾ ਹੋਣਾ ਤੁਹਾਡੇ ਨਾਲ। ਤੁਹਾਡੇ ਕੋਲ ਸਿਰਫ ਮਕਾਰੀਆਂ ਨੇ ਜਾਂ ਤੁਸੀਂ ਸਿਰਫ ਸਾਜ਼ਿਸ਼ਾਂ ਕਰ ਸਕਦੇ ਹੋ, ਤੁਹਾਡੇ ਕੋਲ ਹੋਰ ਕੋਈ ਸ਼ੈ ਨਹੀਂ। ਸਾਡੇ ਕੋਲ ਜਜ਼ਬਾ ਹੈ, ਪੰਜਾਬੀ ਕਦੀ ਨਹੀਂ ਡਰਿਆ। ਤੁਸੀਂ ਹਿਸਟਰੀ ਵੇਖ ਲਓ, ਤਵਾਰੀਖ ਨੂੰ ਚੁੱਕ ਕੇ ਵੇਖ ਲਓ, ਹਮੇਸ਼ਾ ਪੰਜਾਬੀ ਨੇ ਜਿਹੜਾ ਮਜ਼ਾਮਤੀ ਕਿਰਦਾਰ ਅਦਾ ਕੀਤਾ ਤੇ ਉਹ ਮਜ਼ਾਮਤੀ ਕਿਰਦਾਰ ਵੀ ਐਸਾ ਕਿ ਐਸੀ ਤੈਸੀ ਫੇਰ ਦਿੰਦਾ। ਉਹ ਸਾਰੇ ਜਿਹੜੇ ਬੜੇ ਬੜੇ ਮਾਣ ਨੇ ਨਾ, ਉਹ ਸਾਰੇ ਤੋੜ ਕੇ ਰੱਖ ਦਿੰਦਾ। ਤੇ ਅਸੀਂ ਬਹੁਤ ਜਲਦੀ ਇਕੱਠੇ ਹੋ ਰਹੇ ਹਾਂ, ਮਿਲਾਂਗੇ, ਜੱਫੀਆਂ ਪਾਵਾਂਗੇ ਤੇ ਚੜ੍ਹਦਾ ਪੰਜਾਬ ਵੀ ਲਹਿੰਦੇ ਦਾ ਹਿੱਸਾ ਹੋਏਗਾ। ਦੁਬਾਰਾ ਤੋਂ ਇੱਕ ਪੰਜਾਬ ਹੋਏਗਾ। ਫਿਰ ਭਾਵੇਂ ਉੱਧਰ ਲਾਹੌਰ ਆਉਣ ਤੇ ਭਾਵੇਂ ਫੈਸਲਾਬਾਦ ਆਉਣ, ਲੈਲਪੁਰ ਜਿਹਨੂੰ ਕਹਿੰਦੇ ਅਸੀਂ, ਤੇ ਭਾਵੇਂ ਮੁਲਤਾਨ ਆਉਣ, ਤੇ ਭਾਵੇਂ ਅਸੀਂ ਅੰਮ੍ਰਿਤਸਰ ਜਾਈਏ, ਭਾਵੇਂ ਬਠਿੰਡੇ ਜਾਈਏ, ਭਾਵੇਂ ਅਸੀਂ ਚੰਡੀਗੜ੍ਹ ਜਾਈਏ, ਜਿੱਥੇ ਦਿਲ ਕਰੇ ਉੱਥੇ ਜਾਵਾਂਗੇ। ਹੁਣ ਰੋਕ ਕੇ ਵਿਖਾਵੇ ਵੀ ਬਸ ਥੋੜ੍ਹਾ ਜਿਹਾ ਟਾਈਮ ਹੈ, ਆ ਚੰਗਾ ਵੇਲਾ ਆਉਣ ਵਾਲਾ ਹੈ। ਆ ਸਾਰਿਆਂ ਨੂੰ ਮੈਂ ਐਡਵਾਂਸ ਖੁਸ਼ਖਬਰੀ ਦੇ ਰਿਹਾ। ਤੇ ਬਾਕੀ ਡਰਦੇ ਨਹੀਂ ਅਸੀਂ ਕਿਸੇ ਕੋਲੋਂ। ਹੌਸਲਾ ਰੱਖੋ। ਜਿੰਨੇ ਵੀ ਲਹਿੰਦੇ ਤੇ ਚੜ੍ਹਦੇ ਵਾਲੇ ਪੰਜਾਬੀ ਨੇ, ਖਾਸ ਤੌਰ 'ਤੇ ਮੈਂ ਉਹਨਾਂ ਨੂੰ ਆਖਾਂਗਾ, ਉਹਨਾਂ ਨੇ ਬੜੀ, ਜਦੋਂ ਪਾਰਟੀਸ਼ਨ ਹੋਈ ਹੈ ਨਾ, ਤੇ ਚੜ੍ਹਦਾ ਪੰਜਾਬ ਨੂੰ ਰੱਖਿਆ ਹੀ ਇਸ ਵਾਸਤੇ ਸੀ ਕਿ ਇੱਧਰੋਂ ਉੱਧਰ ਜਾਣ ਵਾਸਤੇ ਦਰਮਿਆਨ ਵਾਲਾ ਜਿਹੜਾ ਕੋਈ 300-400 ਕਿਲੋਮੀਟਰ ਜਿਹੜਾ ਏਰੀਆ ਨਾ ਉਹ ਪੰਜਾਬ ਦਾ ਹੈ। ਤੇ ਉੱਥੋਂ ਲੰਘ ਕੇ ਅੱਗੇ ਫਿਰ ਦਿੱਲੀ ਤੇ ਅਗਲੇ ਬਾਕੀ ਸ਼ਹਿਰਾਂ ਵਾਲੇ ਪਾਸ ਜਾਣਗੇ। ਲੇਕਿਨ ਉਹਦਾ ਹੱਲ ਹੋ ਜਾਏਗਾ, ਬਹੁਤ ਜਲਦੀ ਹੋ ਜਾਏਗਾ ਉਹਦਾ ਹੱਲ। ਤੇ ਫਿਰ ਦੇਖਿਆ ਤੁਹਾਡੇ ਨਾਲ ਬਣਦੀਆਂ ਕੀ ਨੇ।
ਤੁਸੀਂ ਨਾ ਭੂਨਾ ਦੀ ਕੱਕਰ ਨੂੰ ਛੇੜ ਬੈਠੇ ਹੋ, ਯਕੀਨ ਕਰੋ। ਤੇ ਤੁਹਾਡੇ ਨਾਲ ਬਹੁਤ ਭੈੜਾ ਹੋਣਾ, ਤੁਹਾਨੂੰ ਹੁਣ ਜਾਨ ਛੁਡਾਉਣੀ ਔਖੀ ਹੋ ਜਾਣੀ ਹੈ। ਉਹ ਜਿਵੇਂ ਭੂਨਾ ਦੀ ਕੱਕਰ ਨੂੰ ਛੇੜਦੀ ਹੈ ਨਾ, ਤੇ ਜਾਨ ਛੁਡਾਉਣੀ ਔਖੀ ਹੋ ਜਾਂਦੀ ਹੈ। ਲੈ ਹੁਣ ਤੁਹਾਡੇ ਨਾਲ ਇੰਝ ਹੋਣੀ ਹੈ। ਤੁਸੀਂ ਹੁਣ ਲੱਭਣਾ ਹੈ ਕਿ ਅਸੀਂ ਕਿਸੇ ਚੁੰਡ 'ਚ ਵੜ ਜਾਈਏ, ਤੁਹਾਨੂੰ ਅਸੀਂ ਭੱਜਣ ਨੂੰ ਥਾਂ ਨਹੀਂ ਦੇਣੀ। ਆਹ ਵੇਖਿਆ ਜੇ, ਆਹ ਬਸ ਰਿਜ਼ਲਟ ਆਉਣ ਵਾਲਾ ਹੈ ਬਹੁਤ ਜਲਦੀ, ਤੇ ਇੰਤਜ਼ਾਰ ਕਰੋ ਜ਼ਰਾ। ਪੰਜਾਬੀ ਇਕੱਠੇ ਹੋਣ ਵਾਲੇ ਨੇ, ਤੇ ਫਿਰ ਵੇਖਿਆ ਜੇ ਤੁਹਾਨੂੰ ਕੀ ਬਣਦਾ। ਜਿਉਂਦੇ ਵਾਸਤੇ ਰਹੋ। ਪਾਕਿਸਤਾਨ ਜ਼ਿੰਦਾਬਾਦ, ਪੰਜਾਬ ਜ਼ਿੰਦਾਬਾਦ, ਪਾਕ ਆਰਮੀ ਪਾਇੰਦਾਬਾਦ।